ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਅਪ੍ਰੈਲ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਜ਼ਬੂਰ। ਖੁਦਾਵੰਦ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦਾ ਡਰ ਪਾਕ ਹੈ, ਉਹ ਹਮੇਸ਼ਾ ਤੀਕਰ ਕਾਇਮ ਰਹਿੰਦਾ ਹੈ। ਖੁਦਾਵੰਦ ਦੇ ਹੁਕਮ ਸੱਚੇ ਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਬਲਕਿ ਬਹੁਤ ਕੁੰਦਨ ਤੋਂ ਵੱਧ ਪਸੰਦਦੇ ਨੇ। ਉਹ ਸ਼ਹਿਦ ਤੋਂ ਬਲਕਿ ਛੱਤੇ ਦੇ ਟੱਪਿਆਂ ਤੋਂ ਵੀ ਬਹੁਤੇ ਮਿੱਠੇ ਨੇ ਤੇ ਉਹਨਾਂ ਨਾਲ ਤੇਰੇ ਬੰਦੇ ਨੂੰ ਅਗਾਹੀ ਮਿਲਦੀ ਏ। ਉਹਨਾਂ ਨੂੰ ਮੰਨਣ ਦਾ ਅਜਰ ਵੱਡਾ ਏ। ਕੌਣ ਆਪਣੀ ਭੁੱਲ ਚੁੱਕ ਨੂੰ ਜਾਣ ਸਕਦਾ ਏ? ਤੂੰ ਮੈਨੂੰ ਲੁਕੇ ਹੋਏ ਐਬਾਂ ਤੋਂ ਪਾਕ ਕਰ। ਤੂੰ ਆਪਣੇ ਬੰਦੇ ਨੂੰ ਬੇਬਾਕੀ ਦੇ ਪਾਪਾਂ ਤੋਂ ਵੀ ਬਾਜ਼ ਰੱਖ। ਉਹ ਮੇਰੇ ਉੱਤੇ ਗਲਬ ਨਾ ਆਉਣ ਤੇ ਮੈਂ ਕਾਮਲ ਹੋਵਾਂਗਾ ਤੇ ਵੱਡੇ ਪਾਪ ਤੋਂ ਬਚਿਆ ਰਵਾਂਗਾ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਸਾਹਮਣੇ ਮਕਬੂਲ ਠਹਿਰੇ। ਐ ਖੁਦਾਵੰਦ, ਐ ਮੇਰੀ ਚਟਾਨ ਤੇ ਮੇਰੇ ਫਿਦਿਆ ਦੇਣ ਵਾਲੇ। ਦਰਸੀ ਵਾਜ਼ ਬਾਈਬਲ ਵਿੱਚੋਂ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ। ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਨੂੰ ਮਿਟਾ ਦੇ। ਮੇਰੀ ਬਦੀ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਕਿਉਂ ਜੇ ਮੈਂ ਆਪਣੀਆਂ ਖਤਾਵਾਂ ਨੂੰ ਮੰਨਦਾ ਵਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਮੇਰੇ ਪਾਪਾਂ ਵੱਲੋਂ ਆਪਣਾ ਮੂੰਹ ਫੇਰ ਲੈ ਤੇ ਮੇਰੀਆਂ ਸਾਰੀਆਂ ਬਦੀਆਂ ਮਿਟਾ ਦੇ। ਐ ਰੱਬਾ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੇਂ ਸਿਰੇ ਤੋਂ ਮੁਸਤਕੀਮ ਰੂਹ ਪਾ। ਐ ਖੁਦਾਵੰਦ, ਮੇਰੀਆਂ ਬੁੱਲੀਆਂ ਨੂੰ ਖੋਲ ਦੇ ਤੇ ਮੇਰੇ ਮੂੰਹੋਂ ਤੇਰੀ ਵਡਿਆਈ ਨਿਕਲੇਗੀ। ਮੱਤੀ। ਜਦ ਯਿਸੂ ਨੇ ਆਪਣੇ ਆਲ ਦੁਆਲ ਬਹੁਤ ਜੱਥਾ ਵੇਖਿਆ ਤੇ ਪਾਰ ਜਾਣ ਦਾ ਹੁਕਮ ਦਿੱਤਾ। ਮੱਤੀ। ਫਿਰ ਉਹ ਕਸ਼ਤੀ ਉੱਤੇ ਚੜ੍ਹ ਕੇ ਪਾਰ ਗਿਆ ਤੇ ਆਪਣੇ ਸ਼ਹਿਰ ਨੂੰ ਆਇਆ ਤੇ ਵੇਖੋ, ਲੋਕੀ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲੈ ਆਏ। ਯਿਸੂ ਨੇ ਉਹਨਾਂ ਦਾ ਈਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ, ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਤੇ ਵੇਖੋ, ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਏ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ, ਇਹ ਆਖਣਾ ਵੀ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਭਈ ਉੱਠ ਤੇ ਟੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕੀ ਇਹ ਵੇਖ ਕੇ ਡਰ ਗਏ ਤੇ ਰੱਬ ਦੀ ਵਡਿਆਈ ਕਰਨ ਲੱਗੇ, ਜਿਨ੍ਹੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਯਿਸੂ ਨੇ ਉੱਥੋਂ ਅੱਗੇ ਵੱਧ ਕੇ ਮੱਤੀ ਨਾਂ ਦੇ ਇੱਕ ਬੰਦੇ ਨੂੰ ਮਹਿਸੂਲ ਦੀ ਚੌਕੀ ਉੱਤੇ ਬੈਠਾ ਵੇਖਿਆ ਤੇ ਉਹਨੂੰ ਆਖਿਆ, ਮੇਰੇ ਮਗਰ ਆ ਜਾ। ਉਹ ਉੱਠ ਕੇ ਉਹਦੇ ਮਗਰ ਟੁਰ ਪਿਆ। ਤੇ ਜਦ ਉਹ ਘਰ ਖਾਣਾ ਖਾਣ ਨੂੰ ਬੈਠਾ ਸੀ ਤੇ ਇੰਜ ਹੋਇਆ ਵੀ ਬਹੁਤ ਸਾਰੇ ਮਹਿਸੂਲ ਲੈਣ ਵਾਲੇ ਤੇ ਪਾਪੀ ਆ ਕੇ ਯਿਸੂ ਤੇ ਉਹਦੇ ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠੇ। ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਉਸਤਾਦ ਮਹਿਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਏ? ਉਹਨੇ ਇਹ ਸੁਣ ਕੇ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ ਏ। ਪਰ ਤੁਸੀਂ ਜਾ ਕੇ ਇਹਦੇ ਮਾਨੀ ਲੱਭੋ ਭਈ ਮੈਂ ਕੁਰਬਾਨੀ ਨਹੀਂ, ਰਹਿਮ ਪਸੰਦ ਕਰਦਾ ਵਾਂ। ਕਿਉਂ ਜੇ ਮੈਂ ਰਾਸਤਬਾਜ਼ਾਂ ਨੂੰ ਨਹੀਂ, ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਵਾਂ। ਮੱਤੀ। ਤੇ ਫਤੀਰ ਦੀ ਈਦ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਏ ਵੀ ਅਸੀਂ ਤੇਰੇ ਲਈ ਫਸਹ ਦੇ ਖਾਣੇ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਨੂੰ ਜਾ ਕੇ ਆਖੋ ਭਈ ਉਸਤਾਦ ਆਖਦਾ ਏ, ਮੇਰਾ ਵੇਲਾ ਨੇੜੇ ਹੈ। ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਕੋਲ ਫਸਹ ਦੀ ਈਦ ਕਰਾਂਗਾ।
ਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਤੇ ਫਸਹ ਤਿਆਰ ਕੀਤਾ। ਜਦੋਂ ਸ਼ਾਮ ਹੋਈ ਤੇ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠਾ ਸੀ। ਜਦੋਂ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਯੋਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਭਈ ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬਸ਼ਰ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਬਖਸ਼ਿਆ ਏ, ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਜਿਹੜਾ ਕੰਮ ਤੂੰ ਮੈਨੂੰ ਕਰਨ ਨੂੰ ਦਿੱਤਾ ਸੀ, ਉਹਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰਾ ਜਲਾਲ ਜ਼ਾਹਿਰ ਕੀਤਾ ਏ। ਤੇ ਹੁਣ ਐ ਬਾਪ, ਤੂੰ ਉਸ ਜਲਾਲ ਦੇ ਨਾਲ ਜਿਹੜਾ ਮੈਂ ਜੱਗ ਦੀ ਪੈਦਾਇਸ਼ ਤੋਂ ਪਹਿਲਾਂ ਤੇਰੇ ਨਾਲ ਰੱਖਿਆ ਏ, ਮੈਨੂੰ ਆਪਣੇ ਨਾਲ ਜਲਾਲੀ ਬਣਾ ਦੇ। ਮੈਂ ਤੇਰੇ ਨਾਂ ਨੂੰ ਉਹਨਾਂ ਬੰਦਿਆਂ ਉੱਤੇ ਜ਼ਾਹਿਰ ਕੀਤਾ, ਜਿਨ੍ਹਾਂ ਨੂੰ ਤੂੰ ਮੈਨੂੰ ਜੱਗ ਵਿੱਚੋਂ ਦਿੱਤਾ ਏ। ਉਹ ਤੇਰੇ ਸੀ ਤੇ ਤੂੰ ਉਹਨਾਂ ਨੂੰ ਮੈਨੂੰ ਦਿੱਤਾ ਤੇ ਉਹਨਾਂ ਨੇ ਤੇਰੇ ਕਲਾਮ ਉੱਤੇ ਅਮਲ ਕੀਤਾ। ਹੁਣ ਉਹ ਇਹ ਜਾਣ ਗਏ ਵੀ ਜੋ ਕੁਝ ਤੂੰ ਮੈਨੂੰ ਦਿੱਤਾ ਏ, ਉਹ ਸਭ ਤੇਰੇ ਵੱਲੋਂ ਏ। ਕਿਉਂ ਜੇ ਜੋ ਕੁਝ ਤੂੰ ਮੈਨੂੰ ਅਪੜਾਇਆ, ਮੈਂ ਉਹਨਾਂ ਨੂੰ ਅਪੜਾ ਦਿੱਤਾ ਤੇ ਉਹਨਾਂ ਨੇ ਉਹਨੂੰ ਕਬੂਲ ਕੀਤਾ ਤੇ ਸੱਚ ਜਾਣ ਲਿਆ ਵੀ ਮੈਂ ਤੇਰੇ ਵੱਲੋਂ ਨਿਕਲਿਆ ਵਾਂ, ਤੇ ਉਹ ਈਮਾਨ ਲਿਆਏ ਵੀ ਤੂੰ ਹੀ ਮੈਨੂੰ ਘੱਲਿਆ ਏ। ਮੈਂ ਉਹਨਾਂ ਲਈ ਦਰਖਾਸਤ ਕਰਦਾ ਵਾਂ, ਮੈਂ ਜੱਗ ਲਈ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਏ, ਕਿਉਂ ਜੇ ਉਹ ਤੇਰੇ ਨੇ। ਮੈਂ ਬਸ ਉਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਈਮਾਨ ਲਿਆਉਣਗੇ, ਤਾਂ ਜੋ ਸਭ ਇੱਕ ਹੋਣ, ਯਾਨੀ ਜਿਵੇਂ ਐ ਬਾਪ, ਤੂੰ ਮੇਰੇ ਵਿੱਚ ਏ ਤੇ ਮੈਂ ਤੇਰੇ ਵਿੱਚ ਹਾਂ, ਉਹ ਵੀ ਸਾਡੇ ਵਿੱਚ ਹੋਣ ਤੇ ਜੱਗ ਈਮਾਨ ਲਿਆਏ ਭਈ ਤੂੰ ਹੀ ਮੈਨੂੰ ਘੱਲਿਆ ਏ। ਤੇ ਉਹ ਜਲਾਲ ਜਿਹੜਾ ਤੂੰ ਮੈਨੂੰ ਦਿੱਤਾ ਏ, ਮੈਂ ਉਹਨਾਂ ਨੂੰ ਦਿੱਤਾ ਏ, ਤਾਂ ਜੋ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ। ਤੇ ਮੈਂ ਉਹਨਾਂ ਨੂੰ ਤੇਰੇ ਨਾਂ ਤੋਂ ਵਾਕਫ ਕਰਾਇਆ ਤੇ ਕਰਦਾ ਰਵਾਂਗਾ, ਤਾਂ ਜੋ ਜਿਹੜੀ ਮੁਹੱਬਤ ਤੈਨੂੰ ਮੇਰੇ ਨਾਲ ਸੀ, ਉਹ ਉਹਨਾਂ ਵਿੱਚ ਹੋਵੇ ਤੇ ਮੈਂ ਉਹਨਾਂ ਵਿੱਚ ਹੋਵਾਂ। ਯੋਹੰਨਾ। ਜੋ ਕੁਝ ਅਸੀਂ ਵੇਖਿਆ ਤੇ ਸੁਣਿਆ ਏ, ਤੁਹਾਨੂੰ ਵੀ ਉਹਦੀ ਖਬਰ ਦਿੰਦੇ ਹਾਂ, ਤਾਂ ਜੋ ਤੁਸੀਂ ਵੀ ਸਾਡੇ ਸ਼ਰੀਕ ਹੋਵੋ ਤੇ ਸਾਡੀ ਸ਼ਰਾਕਤ ਪਿਓ ਦੇ ਨਾਲ ਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੋਵੇ। ਉਹਦੇ ਤੋਂ ਸੁਣ ਕੇ ਜਿਹੜਾ ਪੈਗਾਮ ਅਸੀਂ ਤੁਹਾਨੂੰ ਦਿੰਦੇ ਹਾਂ, ਉਹ ਇਹ ਹੈ ਭਈ ਰੱਬ ਨੂਰ ਏ ਤੇ ਉਹਦੇ ਵਿੱਚ ਜ਼ਰਾ ਵੀ ਹਨੇਰਾ ਨਹੀਂ। ਜੇ ਅਸੀਂ ਆਖੀਏ ਕਿ ਸਾਡੀ ਉਹਦੇ ਨਾਲ ਸ਼ਰਾਕਤ ਏ ਤੇ ਫਿਰ ਹਨੇਰੇ ਵਿੱਚ ਟੁਰੀਏ ਤੇ ਅਸੀਂ ਝੂਠੇ ਹਾਂ ਤੇ ਹੱਕ ਸੱਚ ਉੱਤੇ ਅਮਲ ਨਹੀਂ ਕਰਦੇ। ਪਰ ਜੇ ਅਸੀਂ ਨੂਰ ਵਿੱਚ ਟੁਰੀਏ ਜਿਵੇਂ ਭਈ ਉਹ ਨੂਰ ਵਿੱਚ ਏ ਤੇ ਸਾਡੀ ਆਪਸ ਵਿੱਚ ਸ਼ਰਾਕਤ ਏ, ਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਪਾਕ ਕਰਦਾ ਏ। ਜੇ ਅਸੀਂ ਆਖੀਏ ਭਈ ਅਸੀਂ ਬੇਗੁਨਾਹ ਹਾਂ ਤੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਤੇ ਸਾਡੇ ਵਿੱਚ ਸੱਚਾਈ ਨਹੀਂ। ਜੇ ਆਪਣੇ ਪਾਪਾਂ ਦਾ ਇਕਰਾਰ ਕਰੀਏ ਤੇ ਉਹ ਸਾਡੇ ਪਾਪਾਂ ਨੂੰ ਮਾਫ ਕਰਨ ਤੇ ਸਾਡੀ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਲ ਏ। ਰੋਮੀਓ। ਪਰ ਰੱਬ ਆਪਣੀ ਮੁਹੱਬਤ ਦੀ ਖੂਬੀ ਸਾਡੇ ਉੱਤੇ ਇੰਝ ਜ਼ਾਹਿਰ ਕਰਦਾ ਏ ਵੀ ਜਦ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੀ ਖਾਤਰ ਮੋਇਆ। ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰ ਬਚਾਂਗੇ। ਤੇ ਬਸ ਇਹ ਹੀ ਨਹੀਂ, ਬਲਕਿ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ, ਜਿਹਦੇ ਪਾਰੋਂ ਹੁਣ ਸਾਡਾ ਰੱਬ ਦੇ ਨਾਲ ਮੇਲ ਹੋ ਗਿਆ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ 10ਵੀਂ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕੁਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਹੈ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ, ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ।
ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ ਮੁਨਾਫਕਾਨਾ ਅਕੀਦਿਆਂ ਮਸ਼ਕਾਂ ਦੇ ਖਿਲਾਫ ਕੰਮ ਕੀਤਾ ਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ ਯਿਸੂ ਦੀਆਂ ਤਾਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ ਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ ਪਾਪ ਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਏ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਉੱਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ, ਭਾਵੇਂ ਰੱਬ ਭਲਾ ਹੈ। ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਅਪਣਾਉਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ, ਆਪਣੀ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇੰਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਈਮਾਨ ਦੇ ਬਗੈਰ ਕਿਸੇ ਹੋਰ ਦੀ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਏ। ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਏ। ਰਹਿਮ ਬਸ ਉਦੋਂ ਹੀ ਕਰਜ਼ ਦਿੰਦਾ ਏ ਜਦੋਂ ਹੀ ਇਨਸਾਫ ਤਸਦੀਕ ਕਰਦਾ ਏ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਏ। ਇੱਕ ਕੁਰਬਾਨੀ ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਹੈ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੌਸ ਕੁਰਬਾਨੀ ਦੀ ਲੋੜ ਹੁੰਦੀ ਏ। ਇਹ ਇਲਾਹੀ ਤੌਰ ਤੇ ਗੈਰ ਫਿਤਰੀ ਏ ਭਈ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਏ। ਇਲਮੇ ਇਲਾਹੀਅਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਏ, ਪਰ ਇਹਦੀ ਸਾਇੰਸੀ ਤਫਸੀਲ ਇਹ ਹੈ ਭਈ ਦੁੱਖ ਪਾਪ ਆਲੂਦਾ ਫਹਿਮ ਦੀ ਇੱਕ ਗਲਤੀ ਏ ਜਿਹਨੂੰ ਸੱਚਾਈ ਨੇਸਤ ਕਰਦੀ ਏ ਤੇ ਅਖੀਰੀ ਇਹ ਦੋਵੇਂ ਪਾਪ ਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਗਤਸਮਨੀ ਦੇ ਘਾਹ ਉੱਤੇ ਪਾਕ ਵੇਲੇ ਦੇ ਦੌਰਾਨ ਡਿੱਗਣ ਵਾਲੇ ਅਜ਼ੀਅਤ ਦੇ ਪਸੀਨੇ ਨੂੰ ਯਾਦ ਕਰਦਿਆਂ ਹੋਏ ਕੀ ਕੋਈ ਫਰੋਤਨ ਤਰੀਨ ਜਾਂ ਤਾਕਤਵਰ ਤਰੀਨ ਚੇਲਾ ਬੁੜਬੁੜਾਏਗਾ ਜਦ ਉਸੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਆਪਣੇ ਬਰਬਾਦ ਕਰਨ ਵਾਲੇ ਦੇ ਪਾਪ ਦਾ ਬਦਲਾ ਲੈਣ ਦੀ ਵੱਡੀ ਅਜ਼ਮਾਇਸ਼ ਤੋਂ ਬਚਣ ਦਾ ਸੋਚਦਾ ਜਾਂ ਖਾਹਿਸ਼ ਕਰਦਾ ਏ। ਸੱਚਾਈ ਜਾਂ ਪਿਆਰ ਹਯਾਤੀ ਦਾ ਕੰਮ ਪੂਰਾ ਹੋਣ ਤੀਕਰ ਕੁਝ ਤਲੀਆਂ ਨੂੰ ਬਖਸ਼ਦਾ ਏ। ਮਸੀਹਾਂ ਨੂੰ ਘਰ ਵਿੱਚ ਤੇ ਬਾਹਰ ਗਲਤ ਸ਼ੈ ਦੇ ਖਿਲਾਫ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ ਮੁਹਾਜ਼ ਖੋਲ੍ਹਣਾ ਚਾਹੀਦਾ ਹੈ ਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਏ। ਜੇ ਉਹ ਈਮਾਨ ਰੱਖਦੇ ਨੇ ਤੇ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਸਾਡੇ ਮਾਲਕ ਨੇ ਪੂਰੇ ਤੌਰ ਤੇ ਫੈਸਲਾਕੁਨ ਤਰੀਕੇ ਨਾਲ ਮੌਤ ਤੇ ਕਬਰ ਉੱਤੇ ਆਪਣੀ ਜਿੱਤ ਨਾਲ ਇਲਾਹੀ ਸਾਇੰਸ ਨੂੰ ਵਾਜ਼ਿਹ ਕੀਤਾ। ਯਿਸੂ ਦਾ ਕੰਮ ਇਨਸਾਨ ਦੀ ਰੌਸ਼ਨ ਖਿਆਲੀ ਤੇ ਪੂਰੇ ਜੱਗ ਦੀ ਪਾਪ, ਬਿਮਾਰੀ ਤੇ ਮੌਤ ਤੋਂ ਮੁਕਤੀ ਲਈ ਸੀ। ਪੌਲੁਸ ਲਿਖਦਾ ਹੈ, ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਜ਼ਾਹਰੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰ ਹੀ ਬਚਾਂਗੇ। ਉਹਦੇ ਬਦਨ ਦੇ ਕਫਨ ਦਫਨ ਤੋਂ 3 ਦਿਨ ਬਾਅਦ ਉਹਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। ਉਹਦੇ ਉੱਤੇ ਜ਼ੁਲਮ ਕਰਨ ਵਾਲੇ ਲਾਫਾਨੀ ਸੱਚਾਈ ਤੇ ਮੁਹੱਬਤ ਨੂੰ ਕਬਰ ਦੇ ਅੰਦਰ ਲੁਕਾਉਣ ਵਿੱਚ ਨਾਕਾਮ ਹੋ ਗਏ ਸੀ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਹੈ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ।
ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ। ਕਾਦਰ ਮੁਤਲਕ ਵਿੱਚ ਸਾਰੀ ਤਾਕਤ ਹੈ ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਵੀ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਇਹਨੂੰ ਕਾਹਨਾਂ ਦੇ ਤਕੱਬਰ ਨੂੰ ਹਲੀਮ ਬਣਾ ਦੇਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਮਸੀਹਤ ਦੇ ਇਜ਼ਹਾਰ ਨੂੰ ਉਹਨਾਂ ਦੇ ਮੁਰਦਾ ਈਮਾਨ ਤੇ ਰਸਮਾਂ ਦੇ ਤਾਸੁਰ ਤੋਂ ਅੱਗੇ ਵਧਦਿਆਂ ਵੇਖਿਆ। ਭਾਵੇਂ ਉਹ ਕਿੰਨੀ ਹੀ ਗਰਮਜੋਸ਼ੀ ਨਾਲ ਹੋਵੇ, ਫਰੋਤਨੀ ਲਈ ਦੁਆ ਕਰਨ ਦਾ ਮਤਲਬ ਇਹਦੀ ਖਾਹਿਸ਼ ਕਰਨਾ ਬਿਲਕੁਲ ਨਹੀਂ ਹੁੰਦਾ। ਜੇ ਅਸੀਂ ਗਰੀਬਾਂ ਤੋਂ ਮੂੰਹ ਮੋੜ ਲੈਂਦੇ ਹਾਂ ਤੇ ਅਸੀਂ ਉਹਦੇ ਤੋਂ ਆਪਣਾ ਅਜਰ ਹਾਸਲ ਕਰਨ ਲਈ ਤਿਆਰ ਨਹੀਂ ਜਿਹੜਾ ਗਰੀਬਾਂ ਨੂੰ ਬਰਕਤ ਦਿੰਦਾ ਹੈ। ਅਸੀਂ ਬਹੁਤ ਬਦਕਾਰ ਦਿਲ ਰੱਖਣ ਦਾ ਇਕਰਾਰ ਕਰਦੇ ਹਾਂ ਤੇ ਇਹ ਮੰਗ ਕਰਦੇ ਹਾਂ ਭਈ ਇਹਨੂੰ ਸਾਡੇ ਸਾਹਮਣੇ ਖੋਲ੍ਹ ਕੇ ਰੱਖਿਆ ਜਾਵੇ। ਪਰ ਕੀ ਅਸੀਂ ਇਸ ਦਿਲ ਨੂੰ ਪਹਿਲਾਂ ਹੀ ਨਹੀਂ ਜਾਣਦੇ, ਬਜਾਏ ਕਿ ਅਸੀਂ ਇਹਨੂੰ ਆਪਣੇ ਗੁਆਂਢੀ ਨੂੰ ਵਿਖਾਉਣਾ ਚਾਹੀਏ? ਸਾਨੂੰ ਆਪਣੇ ਆਪ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਇਹ ਜਾਣਨਾ ਚਾਹੀਦਾ ਹੈ ਕਿ ਦਿਲ ਦੀ ਰਗ਼ਬਤ ਤੇ ਮਕਸਦ ਕੀ ਹੈ, ਕਿਉਂ ਜੇ ਬਸ ਇਸ ਸੂਰਤ ਵਿੱਚ ਹੀ ਅਸੀਂ ਇਹ ਜਾਣ ਸਕਦੇ ਹਾਂ ਵੀ ਅਸੀਂ ਅਸਲ ਵਿੱਚ ਕੀ ਹਾਂ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਹੈ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਵੀ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਮਸੀਹੀ ਲੋਕ ਇਸ ਤੋਕੋ ਦੇ ਨਾਲ ਮਿਹਨਤ ਕਰਨਾ ਤੇ ਦੁਆ ਕਰਨਾ ਜਾਰੀ ਨਹੀਂ ਰੱਖਦੇ ਭਈ ਕਿਸੇ ਹੋਰ ਚੰਗਿਆਈ, ਦੁੱਖ ਤੇ ਫਤਹ ਦੇ ਪਾਰੋਂ ਉਹ ਉਹਦੀ ਹਮਾਂਗੀ ਤੇ ਅਜਰ ਪਾ ਲੈਣਗੇ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਮਕਿਨ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੇਰੇ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।